ਜੀ ਸਿਚੁਏਸ਼ਨ ਆ, ਬੜੀ ਡਾਇਰ ਸਿਚੁਏਸ਼ਨ ਹੈ। ਜਿੱਦਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਫਰੇਟ ਦੀ ਚੋਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਉਹ ਕ੍ਰਾਸ ਓਵਰ ਕਰ ਰਹੀ ਹੈਗੀ ਆ, ਬਹੁਤ ਜ਼ਿਆਦਾ ਮਤਲਬ ਕਿ ਵੱਡੇ ਲੈਵਲ ਦੇ ਉੱਤੇ ਜਿਹੜਾ ਕੰਮ ਵੱਧਦਾ ਜਾ ਰਿਹਾ ਹੈਗਾ। ਔਰ ਅਨਫੋਰਚੂਨੇਟਲੀ ਜਿੰਨੀਆਂ ਕੁ ਵੀ ਖਬਰਾਂ ਆਈਆਂ ਹੈਗੀਆਂ, ਜਿੰਨੀਆਂ ਕੁ ਵੀ ਗੱਲਾਂ ਸੁਣਨ ਨੂੰ ਮਿਲੀਆਂ ਹੈਗੀਆਂ, ਕਿਉਂ ਖਾਸ ਕਰਕੇ ਆਪਾਂ ਇਸ ਵੇਲੇ ਆਪਣੇ ਪੰਜਾਬੀਆਂ ਤੋਂ ਹੀ ਕਾਲ ਆਪਾਂ ਨੂੰ ਆਉਂਦੀ ਹੈਗੀ ਜ਼ਿਆਦਾ, ਸੋ ਦੋਨੋਂ ਪਾਸੇ ਆਪਣੇ ਪੰਜਾਬੀ ਹੈਗੇ ਆ। ਸੋ ਇਹ ਜਿਹੜੀ ਆ ਇਹ ਖਬਰ ਬੜੀ ਮੰਦਭਾਗੀ ਆ, ਬਹੁਤ ਮਾੜੀ ਆ ਕਿ ਦੋਨੋਂ ਸਾਈਡ ਤੇ ਅਸੀਂ ਹੈਗੇ ਆ, ਨੁਕਸਾਨ ਵੀ ਸਾਡਾ ਹੀ ਹੋ ਰਿਹਾ, ਨੁਕਸਾਨ ਕਰਨ ਵਾਲੇ ਵੀ ਅਸੀਂ ਆ। ਸੋ ਇਹ ਜਿਹੜੀ ਚੀਜ਼ ਆ ਇਹ ਲੌਂਗ ਰਨ ਦੇ ਵਿੱਚ ਹਰ ਇੱਕ ਕੰਪਨੀ, ਹਰ ਇੱਕ ਬੰਦੇ ਨੂੰ ਹਰਟ ਕਰਨੀ ਆ, ਕਿਉਂਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਤੇ ਇੰਸ਼ੋਰੈਂਸ ਰੇਟ ਜਿਹੜੇ ਆ ਉਹ ਹਰਜੋਤ ਭਾਜੀ ਤੁਸੀਂ ਆਪ ਚੈਨਲ ਵੀ ਵੱਧਦੇ ਆ, ਬਹੁਤ ਜ਼ਿਆਦਾ ਵਧੇ ਹੋਏ ਆ ਇਸ ਵੇਲੇ, ਤਾਂ ਇੰਨੇ ਜ਼ਿਆਦਾ ਵਧੇ ਹੋਏ ਆ ਕਿ ਕੋਈ ਹਿਸਾਬ ਨਹੀਂ। ਔਰ ਉਹਦੇ ਨਾਲ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬੜੀਆਂ ਮਤਲਬ ਕਿ ਮਹਿੰਗੀਆਂ ਹੁੰਦੀਆਂ ਜਾ ਰਹੀਆਂ, ਸਾਰਾ ਕੁਝ ਹੁੰਦਾ ਜਾ ਰਿਹਾ। ਉਹ ਇਹ ਸਾਰਾ ਫਰਕ ਜਿਹੜਾ ਇਹ ਕਿਤੇ ਨਾ ਕਿਤੇ ਜਾ ਕੇ ਆਪਣੇ ਤੇ ਹੀ ਪੈਂਦਾ। ਜੀ ਨਹੀਂ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ, ਤੇ ਇਹਦੇ ਵਿੱਚ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਇਹ ਮੰਦਭਾਗੀ ਗੱਲ ਆ, ਜਿੱਦਾਂ ਤੁਸੀਂ ਦੱਸਿਆ ਵੀ ਆਪਣਿਆਂ ਦੇ ਲੋਡ ਆਪਣੇ ਹੀ ਜਿਹੜਾ ਉਹ ਕਰੀ ਜਾ ਰਹੇ। ਪਿਛਲੀ ਵਾਰ ਵੀ ਤੁਸੀਂ ਇੱਕ ਉਦਾਹਰਨ ਜਿਹੜੀ ਉਹ ਦਿੱਤੀ ਸੀ ਵੀ ਬਾਅਦ ਦੇ ਵਿੱਚ ਵੱਖ-ਵੱਖ ਪੁਲਿਸ ਡਿਪਾਰਟਮੈਂਟ ਉਹਨਾਂ ਨੇ ਕਾਰਵਾਈ ਕਰਨ ਤੋਂ ਹੀ ਨਾ ਕੀਤਾ। ਉਹਨਾਂ ਦੀ ਵੈਸੇ ਕੋਈ ਅਪਡੇਟ ਆਈ, ਉਹਨਾਂ ਨੇ ਕੁਛ ਦੱਸਿਆ ਵੀ ਬਾਅਦ ਦੇ ਵਿੱਚ ਕੀ ਬਣਿਆ? ਹਾਂਜੀ, ਉਹ ਟ੍ਰੇਲਰ ਜਿਹੜਾ ਸੀਗਾ ਉਹ ਔਰੇਂਜ ਕਾਊਂਟੀ ਤੋਂ ਲੱਭ ਗਿਆ ਸੀਗਾ, ਪਰ ਉਹਦਾ 75% ਫਰੇਟ ਜਿਹੜਾ ਚੋਰੀ ਹੋ ਚੁੱਕਾ ਸੀ। ਠੀਕ ਆ, ਅੱਛਾ। ਸੋ ਵਿੱਚ 75% ਕੰਮ ਚੱਕਤਾ ਸੀ ਉਹਨਾਂ ਨੇ। ਹਾਂਜੀ ਆ ਬਿਲਕੁਲ। ਇੱਥੇ ਆਪਣੇ ਸੈਂਟਰਲ ਵੈਲੀ ਸਟਾਕਟਨ ਏਰੀਆ ਦੇ ਵਿੱਚ ਵੀ ਪਿਛਲੇ ਹਫ਼ਤੇ ਉਹੀ ਚੀਜ਼ ਹੋਈ ਆ। 3 ਟ੍ਰੇਲਰ ਚੋਰੀ ਹੋਏ ਆ ਕੋਈ ਯਾਰਡ ਦੇ ਵਿੱਚੋਂ, ਔਰ ਉਹ 3 ਟ੍ਰੇਲਰ ਜਿਹੜੇ ਆ ਉਹ ਮਿਲ ਵੀ ਗਏ ਆ, ਪਰ ਆਪਣੇ ਕੋਲੋਂ ਹੀ ਮਿਲੇ ਆ। ਦੈਟਸ ਰੀਅਲੀ ਸੈਡ। ਕੀ ਇਹਦੇ ਪਿੱਛੇ ਕਾਰਨ ਆ ਵੀ ਕੋਈ ਕਾਨੂੰਨ ਦੀ ਨੱਥ ਨਹੀਂ ਆ, ਡਰ ਉੱਡ ਗਿਆ ਆ, ਇਹ ਕਾਰਨ ਨਹੀਂ ਆ? ਕੀ ਲਾਲਚ ਆ, ਕੀ ਸਾਰਾ ਕੁਛ ਹੀ ਰਲਿਆ ਮਿਲਿਆ? ਦੇਖੋ ਜੀ, ਲਾਲਚ ਕਹਿ ਲਓ, ਡਰ ਉੱਡ ਗਿਆ ਕਹਿ ਲਓ, ਜਾਂ ਤੁਸੀਂ ਇਹਨੂੰ ਕਹਿ ਲਓ ਵੀ ਇਹ ਚੀਜ਼ ਜਿਹੜੀ ਆ ਇਹ ਅਨਫੋਰਚੂਨੇਟ ਹੈਗੀ ਆ ਕਿ ਆਹ ਜਿਹੜਾ ਮਾਹੌਲ ਚੱਲ ਰਿਹਾ ਇਸ ਵੇਲੇ ਜਾਂ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ, ਉਹ ਬਿਲਕੁਲ ਜਿਹੜੀ ਫਰਸਟ੍ਰੇਸ਼ਨ ਹੈ ਨਾ, ਕੁਛ ਇੱਕ ਤਾਂ ਫਰਸਟ੍ਰੇਸ਼ਨ ਕਰਕੇ ਕਰ ਰਹੇ ਆ, ਕੁਛ ਇੱਕ ਇਸ ਕਰਕੇ ਕਰ ਰਹੇ ਆ ਕਿ ਵਲਨਰੇਬਲ ਲੋਕੀ। ਦੇਖੋ ਅਗੇਨ ਕਿਤੇ ਨਾ ਕਿਤੇ ਜਾ ਕੇ ਇਹ ਸਾਰੀ ਚੀਜ਼ ਜਿਹੜੀ ਆ ਇਹ ਖਤਮ ਹੁੰਦੀ ਆ ਇਨਐਕਸਪੀਰੀਅੰਸਡ ਪਰਸਨ ਜਿਹੜਾ ਉਸ ਫਰੇਟ ਨੂੰ ਹੈਂਡਲ ਕਰ ਰਿਹਾ। ਠੀਕ ਆ, ਇਨਐਕਸਪੀਰੀਅੰਸ ਪਰਸਨ ਜਿਹੜਾ ਆ ਉਹ ਕਿੱਦਾਂ, ਜਿਹੜਾ ਹੁਣ ਡਰਾਈਵਰ ਆ, ਜੇ ਉਹਨੂੰ ਫੁਲੀ ਤੁਸੀਂ ਟ੍ਰੇਨਡ ਨਹੀਂ ਕੀਤਾ, ਡਰਾਈਵਰ ਨੂੰ ਫੁਲੀ ਤੁਸੀਂ ਕੰਪਨੀ ਦੇ ਵਿੱਚ ਬਿਠਾ ਕੇ ਉਹਦੀ ਓਰੀਐਂਟੇਸ਼ਨ ਨਹੀਂ ਕੀਤੀ, ਉਹਨੂੰ ਨਹੀਂ ਦੱਸਿਆ, ਉਹਨੂੰ ਪ੍ਰੋਪਰ ਗਾਈਡੈਂਸ ਨਹੀਂ ਦਿੱਤੀ, ਉਹਨੂੰ ਪ੍ਰੋਪਰ ਹਥਿਆਰ ਨਹੀਂ ਦਿੱਤੇ। ਹੁਣ ਤੁਸੀਂ ਮਤਲਬ ਕਿ ਗੱਲ ਕਰਕੇ ਦੇਖ ਲਓ ਕਿੰਨੇ ਕੁ ਜਿਹੜੇ ਨਵੇਂ ਡਰਾਈਵਰ ਆ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਕਿੰਗ ਪਿਨ ਦਾ ਲੌਕ ਲੱਗਦਾ ਆ ਥੱਲੇ, ਕਿ ਟ੍ਰੇਲਰ ਦੇ ਲੌਕ ਲਾਏ ਤੋਂ ਬਿਨਾਂ ਟ੍ਰੇਲਰ ਦੇ ਅੱਗੇ ਟਰੱਕ ਮੂਵ ਨਹੀਂ ਕਰਨਾ। ਠੀਕ ਆ, ਕਿੰਨੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਨਵੇਂ ਡਰਾਈਵਰ ਨੂੰ, ਤੁਸੀਂ ਕਿਸੇ ਨਵੇਂ ਡਰਾਈਵਰ ਨੂੰ ਖੜਾ ਕੇ ਪੁੱਛ ਲਓ ਵੀ ਲੋਡ ਜਿਹੜਾ ਜਦੋਂ ਲੱਗਣਾ ਆ, ਲੋਡ ਦਾ ਵੇਟ ਜਿਹੜਾ ਉਹ ਨਿਕਲ ਕਰਨੇ ਆ, ਪੈਲਟ ਕਿੱਦਾਂ ਰਖਾਉਣੇ ਆ, ਕਿਹੜੇ ਪੈਲਟ ਕਿੱਦਾਂ ਲੱਗਣੇ, ਕਿਹੜੇ ਸਾਈਡਵੇਜ਼ ਲੱਗਣੇ ਆ, ਕਿਹੜੇ ਸਿੰਗਲ ਡਬਲ ਸਿੰਗਲ ਲੱਗਣੇ ਆ, ਕਿਹੜੇ ਪੈਲਟ, ਮਤਲਬ ਹਰ ਇੱਕ ਫਰੇਟ ਜਿਹੜੀ ਕਮੋਡਿਟੀ ਆ ਉਹਦੇ ਪੈਲਟ ਕਿੱਦਾਂ ਰੱਖੇ ਜਾਣੇ ਆ ਟ੍ਰੇਲਰ ਦੇ ਵਿੱਚ। ਇੱਕ ਸੈੱਟ ਉਹਦਾ ਚੀਜ਼ਾਂ ਹੁੰਦੀਆਂ ਤਾਂ ਕਿ ਤੁਹਾਡਾ ਜਿਹੜਾ ਤੁਸੀਂ ਓਵਰਵੇਟ ਨਾ ਹੋ। ਠੀਕ ਆ, ਹੁਣ ਅੱਜ ਦੀ ਤਰੀਕ ਦੇ ਵਿੱਚ ਆਲਮੋਸਟ 50% ਦੇ ਕਰੀਬ ਏਸੀਆਂ ਮੈਂ ਟਿਕਟਾਂ ਦੇਖ ਰਿਹਾ, ਜਿੰਨੀਆਂ ਕੰਪਨੀਆਂ ਦੀਆਂ ਕੰਪਲਾਇੰਸ ਦਾ ਇਸ਼ੂ ਆ ਰਿਹਾ, ਉਹਨਾਂ ਦੀਆਂ ਟਿਕਟਾਂ ਜਦੋਂ ਦੇਖਦੇ ਹਾਂ 50% ਉੱਤੇ ਟਿਕਟਾਂ ਜਿਹੜੀਆਂ ਉਹ ਇਹ ਆ ਕਿ ਡਰਾਈਵਰ ਨੂੰ ਐਕਸਪਲੇਨ ਨਹੀਂ ਕਰਨਾ ਆ ਰਿਹਾ ਕਿ ਆਪਣਾ ਜਿਹੜੀ ਇੰਗਲਿਸ਼ ਦੀ ਪ੍ਰੋਬਲਮ ਹੈ। ਸੋ ਹੁਣ ਉਹ ਕਿਹਦਾ ਕਸੂਰ ਆ? ਠੀਕ ਹੈ ਨਾ, ਉਹ ਜਦੋਂ ਤੁਸੀਂ ਦੇਖੋ, ਮੈਂ ਬਹੁਤ ਕੰਪਨੀ ਵਾਲਿਆਂ ਨੂੰ ਕੰਪਲੇਂਟ ਕਰਦੇ ਸੁਣਿਆ, ਬਹੁਤ ਕੰਪਨੀਆਂ ਕਿ ਡਰਾਈਵਰ ਨੇ ਆਹ ਨਹੀਂ ਕੀਤਾ, ਡਰਾਈਵਰ ਨੇ ਆਹ ਨਹੀਂ ਕੀਤਾ, ਡਰਾਈਵਰ ਨੇ ਆਹ ਨਹੀਂ ਕੀਤਾ। ਉਹਨਾਂ ਨੂੰ ਫਿਰ ਇੱਕੋ ਹੀ ਲਫ਼ਜ਼ ਪੁੱਛੀਦਾ ਕਿ ਭਾਈ ਤੁਸੀਂ ਡਰਾਈਵਰ ਨੂੰ ਟਰੱਕ ਦੀਆਂ ਚਾਬੀਆਂ ਦੇਣ ਤੋਂ ਪਹਿਲਾਂ ਟ੍ਰੇਨਿੰਗ ਦਿੱਤੀ? ਤੁਸੀਂ ਉਹਨੂੰ ਆਪਣੀ ਕੰਪਨੀ ਦੀ ਪੋਲਿਸੀ ਸਮਝਾਈ? ਤੁਸੀਂ ਆਪਣਾ ਕੰਪਨੀ ਦਾ ਕੰਮ ਕਰਨ ਦਾ ਤਰੀਕਾ ਸਮਝਾਇਆ? ਨਹੀਂ। ਦੈਨ ਹਾਊ ਯੂ ਐਕਸਪੈਕਟ ਦੈਮ ਟੂ ਡੂ ਦਾ ਰਾਈਟ ਥਿੰਗ? ਠੀਕ ਹੈ ਨਾ, ਦੋਨੋਂ ਪਾਸੇ ਦੀ ਪ੍ਰੋਬਲਮ ਆ।
ਜੇ ਡਰਾਈਵਰ ਸਿਆਣਾ ਹੋਵੇ, ਡਰਾਈਵਰ ਚੰਗਾ ਹੋਵੇ, ਡਰਾਈਵਰ ਨੇ ਪੂਰੀ ਪ੍ਰੋਪਰਲੀ ਕੰਪਨੀ ਨੇ ਉਹਨੂੰ ਟ੍ਰੇਨਿੰਗ ਦਿੱਤੀ ਹੋਵੇ, ਜਾਣਕਾਰੀ ਦਿੱਤੀ ਹੋਵੇ, ਉਹ ਲੋਡ ਨਹੀਂ ਖਰਾਬ ਹੋ ਸਕਦਾ, ਲੋਡ ਨਹੀਂ ਮਤਲਬ ਕਿ ਜਿਹੜੇ ਇੱਦਾਂ ਦੇ ਕਲੇਮ ਪੈਂਦੇ ਨਹੀਂ ਪੈ ਸਕਦੇ। ਤੂੰ ਜਿੰਨੇ ਇਸ ਵੇਲੇ ਕੰਪਨੀ ਨੇ ਸੋਚ ਕੇ ਦੇਖੋ ਕਿ ਜਿਹੜੇ ਵੀ ਡਰਾਈਵਰ ਨੇ ਤੁਹਾਡੇ ਕਿਤੇ ਕਲੇਮ ਪਾਇਆ, ਤੁਸੀਂ ਉਹ ਡਰਾਈਵਰ ਦੀ ਸੋਚ ਕੇ ਦੇਖੋ ਤੁਸੀਂ ਉਹ ਡਰਾਈਵਰ ਨੂੰ ਬਿਲਕੁਲ 100% ਸਹੀ ਹਾਇਰ ਕੀਤਾ ਆ, ਉਹਦੀ ਸਾਰੀ ਤੁਸੀਂ ਬੈਕਗਰਾਊਂਡ ਚੈੱਕ ਕੀਤੇ ਆ, ਹਰ ਚੀਜ਼ ਚੈੱਕ ਕੀਤੀ ਆ, ਗਰੰਟੀ ਲੈ ਕੇ ਦੇਣਾ 99% ਜਿਹੜੇ ਆ ਉਹ ਬੰਦਿਆਂ ਦਾ ਜਵਾਬ ਪੁੱਠੇ ਪਾਸੇ ਨੂੰ ਹੋਣਾ। ਸੋ ਫਿਰ ਆਪਾਂ ਕਿੱਦਾਂ ਨੀ ਗਲਤ ਰੱਖ ਹੋਣ ਤੋਂ ਬਾਅਦ ਫਿਰ ਉੱਤੇ ਫਿਰ ਠੀਕ ਹੈ ਨਾ, ਜਿਹੜੀ ਉਹ ਸਾਰੀ ਹੋ ਗਈ ਗਲਤ ਆ। ਅੱਜ ਦੀ ਤਰੀਕ 'ਚ ਰਾਜ ਕਰਨ ਅਸੀਂ ਰੌਲਾ ਪਾ ਰਹੇ ਹਾਂ, ਅਸੀਂ ਚੀਕਾਂ ਮਾਰ ਰਹੇ ਹਾਂ, ਸਾਡੀ ਇੰਡਸਟਰੀ ਖਰਾਬ ਕੀਤੀ ਕਿ ਨਹੀਂ ਆ। ਤੁਸੀਂ ਇਹ ਦੇਖੋ ਨਾ ਵੀ 90% ਕੰਪਨੀਆਂ ਜਿਹੜੀਆਂ ਇਸ ਵੇਲੇ ਆ ਡਰਾਈਵਰ ਨੂੰ ਹਾਇਰ ਹੀ ਗਲਤ ਕਰ ਰਹੀਆਂ, ਉਹਨਾਂ ਦਾ ਕੋਈ ਤਰੀਕਾ ਹੀ ਨਹੀਂ ਹੈਗਾ, ਕੋਈ ਐਪਲੀਕੇਸ਼ਨ ਪ੍ਰੋਸੈਸ ਹੀ ਨਹੀਂ ਹੈਗਾ, ਕੋਈ ਉਹਦੀ ਇਹ ਨਹੀਂ ਟ੍ਰੇਨਿੰਗ ਨਹੀਂ ਹੈਗੀ, ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ। ਠੀਕ ਆ, ਤੁਸੀਂ ਰੀਫਰ ਨੂੰ ਫੜਾਤਾ, ਤੁਸੀਂ 2.5 ਲੱਖ ਦਾ ਇਕੁਇਪਮੈਂਟ ਫੜਾਤਾ, ਤੁਸੀਂ ਇੱਕ ਵਾਰੀ ਨਹੀਂ ਦੱਸਿਆ ਵੀ ਰੀਫਰ ਨੂੰ ਸੈੱਟ ਕਿੱਦਾਂ ਕਰਨਾ ਹੈ, ਰੀਫਰ ਨੂੰ ਹੈਂਡਲ ਕਿੱਦਾਂ ਕਰਨਾ ਹੈ, ਸਾਰਾ ਕੁਝ ਕਿੱਦਾਂ ਕਰਨਾ ਹੈ। ਫਿਰ ਆਪਾਂ ਕਹਿੰਦੇ ਜੀ ਕਲੇਮ ਪੈ ਗਿਆ ਜੀ। ਸੋ ਬਿਲਕੁਲ। ਸੋ ਰਮਨ ਜੀ ਥੋੜਾ ਜਿਹਾ ਨਾ ਮੈਂ ਫਿਗਰ ਦੱਸਦਾ ਜਾਵਾਂ ਵੀ ਜਿਹੜਾ ਕਾਰਗੋ ਥੈਫਟ ਆ ਕਹਿੰਦੇ ਵੀ 2024 ਚ 49% ਜੰਪ ਕੀਤਾ ਹੈਗਾ। ਸਦਰਨ ਕੈਲੀਫੋਰਨੀਆ ਚ ਸਭ ਤੋਂ ਜ਼ਿਆਦਾ ਕਾਰਗੋ ਥੈਫਟ ਹੋ ਰਿਹਾ, ਰੈੱਡ ਜ਼ੋਨ ਉਹਨੂੰ ਡਿਕਲੇਅਰ ਕਰ ਦਿੱਤਾ ਗਿਆ ਇੰਸ਼ੋਰੈਂਸ ਕੰਪਨੀਆਂ ਵੱਲੋਂ। ਟੈਕਸਸ, ਟੈਨਸੀ, ਇਲੀਨੋਇਸ, ਜਾਰਜੀਆ ਤੇ ਐਰੀਜ਼ੋਨਾ, ਜਿੰਨੀਆਂ ਚੋਰੀਆਂ ਇਹਨਾਂ 5 ਸਟੇਟਾਂ 'ਚ ਹੁੰਦੀਆਂ ਉਹ ਸਾਰੀਆਂ ਜੇ ਕੰਬਾਈਨ ਕੀਤੀਆਂ ਜਾਣ ਤਾਂ ਇਕੱਲੇ ਸਦਰਨ ਕੈਲੀਫੋਰਨੀਆ ਦੇ ਵਿੱਚ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਜ਼ਿਆਦਾ ਜਿਹੜਾ ਚੋਰੀ ਹੋ ਰਿਹਾ ਹੈ। ਐਵਰੇਜ ਲਾਸ ਜਿਹੜਾ ਕਾਰਗੋ ਥੈਫਟ ਦਾ ਆ ਉਹ $1,15,230 ਆ। 83% ਇਨਕਰੀਜ਼ ਆ ਪਿਛਲੇ ਸਾਲ ਨਾਲੋਂ। ਇਹ ਜਿਹੜਾ US ਤੇ ਕੈਨੇਡਾ ਦੀ ਇੱਕ H1 2024 ਕਾਰਗੋ ਥੈਫਟ ਜਿਹੜੀ ਰਿਪੋਰਟ ਉਹ ਆਈ ਹੈਗੀ ਆ। ਕੈਲੀਫੋਰਨੀਆ ਐਪੀ ਸੈਂਟਰ ਆ ਇਸ ਵੇਲੇ ਪੂਰੇ ਕਾਰਗੋ ਥੈਫਟ ਦਾ। ਐਪੀਡੈਮਿਕ ਹੀ ਆ ਗਿਆ ਭਾਈ, ਜਿੱਦਾਂ ਕੋਵਿਡ ਫੈਲਿਆ ਸੀ ਉਦਾਂ ਹੀ ਇਹੀ ਫੈਲਿਆ। 45% ਕਾਰਗੋ ਜਿਹੜੇ ਥੈਫਟ ਹੋ ਰਿਹਾ ਆ ਉਹ ਕੈਲੀਫੋਰਨੀਆ 'ਚ ਆ। ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ 14% ਜਿਹੜਾ ਆ ਉਹ ਟੈਕਸਸ ਦੇ ਵਿੱਚ ਆ। ਸਦਰਨ ਕੈਲੀਫੋਰਨੀਆ ਜਿਹਨੂੰ ਰੈੱਡ ਜ਼ੋਨ ਡਿਕਲੇਅਰ ਕੀਤਾ ਗਿਆ ਆ, ਉੱਥੇ 36% ਕਾਰਗੋ ਥੈਫਟ ਜਿਹੜੇ ਪੂਰੇ ਮੁਲਕ ਦਾ, ਪੂਰੇ ਅਮਰੀਕਾ ਦਾ ਜੇ ਦੱਸਿਆ ਜਾਵੇ 36% ਜਿਹੜਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ ਆ। ਤੇ ਐਵਰੇਜ ਕਹਿੰਦੇ ਪਈ 58.6 ਥੈਫਟ ਪਰ ਮਹੀਨੇ ਹੋ ਰਿਹਾ, ਜਿਹੜਾ 2 ਥੈਫਟ ਹਰ ਰੋਜ਼ ਕਾਰਗੋ ਦੇ ਹੋ ਰਹੇ ਹੈਗੇ ਆ। ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਆਇਆ ਹੈਗਾ। ਸੋ ਅਲਟੀਮੇਟਲੀ ਜਿਸ ਤਰ੍ਹਾਂ ਰਮਨ ਭਾਜੀ ਕਹਿੰਦੇ ਸੀ ਵੀ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਪ੍ਰੀਮੀਅਮ ਬਹੁਤ ਚੱਕਣਾ ਆ ਤੇ ਜਿਹੜੇ ਡਿਡਕਟੀਬਲ ਆਉਣ ਵਾਲੇ ਸਮੇਂ 'ਚ ਬਹੁਤ ਹਾਈ ਕਰ ਦੇਣੇ ਆ, ਮੇਬੀ 5,000 10,000 ਕਰ ਦੋਗੇ। ਤੇ ਉਹ ਕਿਉਂਕਿ ਜਦੋਂ ਉਹਨਾਂ ਨੂੰ ਇੰਨਾ ਲਾਸ ਹੁੰਦਾ ਤੇ ਉਹ ਕਿਉਂ ਬਿਜ਼ਨਸ ਰਹਿਣਗੇ। ਤੁਸੀਂ ਘਰਾਂ ਦੀ ਇੰਸ਼ੋਰੈਂਸ ਦੇ ਮਾਮਲੇ 'ਚ ਕੈਲੀਫੋਰਨੀਆ ਦਾ ਹਾਲ ਦੇਖਿਆ ਹੀ ਆ, ਕਿੱਦਾਂ 70-80% ਕੰਪਨੀਆਂ ਛੱਡ ਗਈਆਂ ਕੈਲੀਫੋਰਨੀਆ। ਜੀ ਰਮਨ ਜੀ, ਤੁਸੀਂ ਦੇਖੋ